ਐਸਜੀਪੀਸੀ ਦੀ ਚੋਣ ਦੀ ਮੰਗ ਕੀਤੀ ਹੈ ਤੇ ਕੀਤੀ ਹੈ ਕਾਂਗਰਸ ਨੇ। ਕਾਂਗਰਸ ਦਾ ਜਿਹੜਾ ਅਤੀਤ ਆ ਉਹ ਐਸਜੀਪੀਸੀ ਦੇ ਮਾਮਲੇ ਦੇ ਵਿੱਚ ਬਹੁਤ ਵਾਰ ਸ਼ੱਕੀ ਰਿਹਾ, ਬਹੁਤ ਵਾਰ ਪੰਥ ਦੀ ਜਿਹੜੀਆਂ ਰੋਹ ਰੀਤਾਂ ਨੇ ਉਹਨਾਂ ਦੇ ਮੁਤਾਬਕ ਨਹੀਂ ਰਿਹਾ। ਪਰ ਹੁਣ ਇੱਕ ਵਾਰ ਫਿਰ ਐਸਜੀਪੀਸੀ ਦੀ ਚੋਣ ਦੀ ਮੰਗ ਕਰ ਰਹੇ ਨੇ ਤੇ ਕਾਂਗਰਸੀ ਕਹਿ ਰਹੇ ਨੇ ਕਿ ਇਹ ਚੋਣ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਪ੍ਰਵੀਨ ਜੀ, ਸੰਵਿਧਾਨਕ ਤੌਰ ਤੇ ਐਸਜੀਪੀਸੀ ਦੀ ਚੋਣ ਜੀ ਕੋਈ ਵੀ ਜਿਹੜਾ ਸਿੱਖੀ ਸਰੂਪ ਚ ਹੈ, ਸਿੱਖੀ ਬਾਣੇ ਚ ਹੈ, ਸਿੱਖੀ ਪੱਖੋਂ ਪਰਪੱਖ ਹੈ, ਉਹ ਲੜ ਸਕਦਾ। ਪਰ ਰਾਜਨੀਤਿਕ ਤੌਰ ਦੇ ਉੱਤੇ ਕਾਂਗਰਸ ਜਮਾਤ ਦੇ ਜਿਵੇਂ ਲਹੂ ਨਾਲ ਹੱਥ ਲਿਬੜੇ ਨੇ, ਹੈਨਾ, ਤੇ ਜਿਸ ਕਦਰ ਮਤਲਬ ਕਿ ਉਹਨਾਂ ਦੇ ਕਿਰਦਾਰ ਰਿਹਾ, ਉਸ ਨਾਤੇ ਇਖਲਾਕੀ ਤੌਰ ਤੇ ਐਸਜੀਪੀਸੀ ਚੋਣਾਂ ਦੇ ਨੇੜੇ ਵੀ ਨਹੀਂ ਆਉਂਦੀ ਕਾਂਗਰਸ, ਜਾਂ ਹੋਰ ਰਾਜਨੀਤਿਕ ਤਰ੍ਹਾਂ ਵੀ ਪੰਥਕ ਜਮਾਤ ਵੱਲੋਂ, ਅਕਾਲੀ ਵੱਖ-ਵੱਖ ਬਣੇ ਧਿਰਾਂ ਵੱਲੋਂ, ਉਹਨਾਂ ਵੱਲੋਂ ਚੋਣਾਂ ਲੜੀਆਂ ਜਾਂਦੀਆਂ। ਸਹੀ ਬਿਲਕੁਲ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਲੰਮੇ ਸਮੇਂ ਤੋਂ ਇਹ ਚੋਣਾਂ ਟਾਲਦੀ ਜਾਂ ਟਲਵਾਉਂਦੀ ਆ ਰਹੀ ਹੈ, ਕੋਈ ਦੋ ਰਾਏ ਨਹੀਂ, ਸਭ ਨੂੰ ਪਤਾ ਹੈ। ਕਿਉਂਕਿ ਉਹਨਾਂ ਦੇ ਅੰਦਰ ਇੱਕੋ ਡਰ ਹੈ ਕਿ ਬਈ ਦਿੱਲੀ ਵਾਲਾ ਰਾਜ ਭਾਗ ਤਾਂ ਅਸੀਂ ਗਵਾ ਬੈਠੇ, ਪੰਜਾਬ ਵਾਲਾ ਰਾਜ ਭਾਗ ਤਾਂ ਗਵਾ ਬੈਠੇ, ਲਈ ਇੱਕੋ ਨੇ ਜਿਹੜੀਆਂ ਗੋਲ ਕਾਲੀਆਂ ਪੂੰਜੀਆਂ ਵਾਲਾ ਰਾਜ ਭਾਗ ਹੈ, ਜੇ ਇਹ ਵੀ ਚਲਾ ਗਿਆ ਫਿਰ ਸਾਡੇ ਪੱਲੇ ਕੀ ਹੈ। ਇਸ ਲਈ ਉਹ ਚੋਣਾਂ ਹੀ ਨਹੀਂ ਹੋਣ ਦੇਣੀਆਂ ਚਾਹੁੰਦੇ ਜੀ। ਪਰ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਐਸਜੀਪੀਸੀ ਚੋਣਾਂ ਦੀ ਗੱਲ ਤੁਰਦੀ ਹੈ, ਖਾਸ ਕਰਕੇ ਉਸ ਦਿਨ ਤੋਂ ਜਦੋਂ ਨਵਾਂ ਆਪਣਾ ਅਕਾਲੀ ਦਲ ਇਹ ਕਹਿੰਦਾ ਕਿ ਐਸਜੀਪੀਸੀ ਵੀ ਇਹਨਾਂ ਦੇ ਕਬਜ਼ੇ ਤੋਂ ਛਡਾਵਾਂਗੇ, ਐਸਜੀਪੀਸੀ ਵੀ ਸੰਭਾਲਾਂਗੇ। ਮਤਲਬ ਸੰਭਾਲ ਤਾਂ ਫਿਰ ਚੋਣ ਰਾਹੀਂ ਹੈ ਕਿ ਨਵੇਂ ਮੈਂਬਰ ਚੁਣ ਕੇ ਆਉਣ। ਸਹੀ ਹੈ। ਤੇ ਪਰ 2016 ਚ ਜਿਹੜੀ ਚੋਣ ਹੋ ਜਾਣੀ ਚਾਹੀਦੀ ਸੀ, ਜੇ ਲੋਕ ਸਭਾ ਵਿਧਾਨ ਸਭਾ ਦੀ ਚੋਣ ਦੇਰ ਨਾਲ ਹੀ ਹੁੰਦੀ, ਉਸੇ ਸੰਵਿਧਾਨ ਦੇ ਤਹਿਤ ਇਹ ਬਣੀ 1925 ਦੇ ਐਕਟ ਤਹਿਤ ਦੀ ਬੋਡੀ ਆ, ਜਿਹਦੇ ਵਿੱਚ ਹਰ 5 ਸਾਲ ਬਾਅਦ ਚੋਣ ਹੋਣੀ ਲਾਜ਼ਮੀ ਹੈ। ਤੇ ਫਿਰ ਕੇਂਦਰ ਕਿਉਂ ਨਹੀਂ ਕਰਾਉਂਦਾ? ਕੇਂਦਰ ਇਸ ਲਈ ਦੇਖ ਰਿਹਾ ਕਿ ਜਦੋਂ ਤੱਕ ਸਾਡੇ ਹੱਥ ਵਾਲੀ ਧਿਰਾਂ ਹੈਗੀਆਂ ਨੇ, ਜਾਂ ਜੇ ਸਾਡੇ ਹੱਥ ਵਾਲੀ ਧਿਰ ਨਹੀਂ ਆ ਰਹੀ, ਫਿਰ ਕਾਹਨੂੰ ਕਰਾਉਣੀ ਹੈ? ਜੇ ਤਾਂ ਚੋਣ ਕਰਾ ਕੇ ਫਾਇਦਾ ਤਾਂ ਇਹ ਅਗਲੇ ਕਹਿੰਦੇ ਕਿ ਜੇ ਤਾਂ ਉਹੀ ਬੰਦੇ ਆਉਣ ਜਿਹੜੇ ਸਾਡੇ ਕੰਟਰੋਲ 'ਚ ਰਹਿਣ। ਸਹੀ ਹੈ ਨਾ। ਤੇ ਜਾਂ ਮਤਲਬ ਲਿਬਰਲ ਵਿਚਾਰਧਾਰਾ ਵਾਲੇ ਹੋਣ ਜੀ, ਗਰਮ ਖਿਆਲੀ ਨਾ ਕਿਤੇ ਆ ਜਾਣ ਜੀ, ਇਹ ਡਰ ਹੈ। ਕੇਂਦਰ ਕਿਉਂ ਨਹੀਂ ਕਰਾਉਂਦਾ? ਕੇਂਦਰ ਦੂਸਰੇ ਪਾਸੇ ਜਿਹੜਾ ਚੋਣ ਕਮਿਸ਼ਨ ਦਾ ਮੁਖੀ ਨਿਯੁਕਤ ਕਰਨਾ ਹੁੰਦਾ ਗੁਰਦੁਆਰਾ ਚੋਣ ਐਕਟ ਦੇ ਤਹਿਤ, ਗੁਰਦੁਆਰਾ ਚੋਣ ਕਮਿਸ਼ਨਰ ਵਜੋਂ, ਉਹਦੇ 3 ਨਾਮ ਪੰਜਾਬ ਸਰਕਾਰ ਨੇ ਭੇਜਣੇ ਹੁੰਦੇ ਆ ਜੀ। ਐਸਐਸ ਸਾਰੋ ਸਾਹਿਬ ਪਹਿਲਾਂ ਵੀ 4-5 ਸਾਲ ਪੋਸਟ ਖਾਲੀ ਰਹੀ, ਕਿਸੇ ਨੇ ਗੌਰ ਹੀ ਨਹੀਂ ਕੀਤਾ। ਜੇ ਐਸਐਸ ਸਾਰੋ ਸਾਹਿਬ ਆਏ ਵੀ ਤਾਂ ਉਹਨਾਂ ਦਾ ਕਾਰਜਕਾਲ ਜਦੋਂ ਮੁੱਕ ਰਿਹਾ ਸੀ, ਉਸ ਸਮੇਂ ਵੀ ਕਿਸੇ ਨੇ ਫਿਕਰ ਨਹੀਂ ਕੀਤੀ। ਅਗਲੇ ਜੂਨ ਦੇ ਵਿੱਚ ਕਾਰਜਕਾਲ ਮੁੱਕ ਗਿਆ, ਕਿਉਂਕਿ 70 ਸਾਲ ਤੋਂ ਬਾਅਦ ਬੰਦਾ ਬਣ ਨਹੀਂ ਸਕਦਾ। ਤੇ ਅਜੇ ਤੱਕ ਉਹਦੇ ਲਈ ਕੋਈ ਨਾ ਕੇਂਦਰ ਨੇ ਨਾਮ ਮੰਗੇ ਨੇ, ਨਾ ਪੰਜਾਬ ਨੇ ਭੇਜੇ ਨੇ ਜੀ। ਜੂਨ ਵੀ ਸਾਰਾ ਲੰਘ ਲਿਆ, ਤੋਂ ਜੁਲਾਈ ਵੀ ਲੰਘ ਲਿਆ, ਅਗਸਤ ਵੀ ਮੁੱਕਣ ਵਾਲਾ। ਇਹਦਾ ਮਤਲਬ ਪੰਜਾਬ ਸਰਕਾਰ ਨੂੰ ਵੀ ਲੱਗਦਾ ਕਿ ਕਿਤੇ ਐਵੇਂ ਪੰਗਾ ਲੈ ਬੈਠੀ, ਜੇ ਚੋਣਾਂ ਹੋ ਗਈਆਂ ਤੇ ਜਿਹੜੀ ਤੇ ਐਸਜੀਪੀਸੀ 'ਚ ਬਾਜੀ ਮਾਰ ਗਈ, ਕਿਤੇ ਉਹਦੀ ਉਹ ਹਵਾ ਵੀ ਸਹੀ 'ਚ ਨਾ ਚੱਲ ਪਵੇ। ਸਹੀ ਹੈ। ਤੋ ਇਸ ਲਈ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਦੇ ਨੇੜੇ ਨਹੀਂ ਜਾ ਰਹੀ, ਕਿਉਂਕਿ ਇਸ ਵਾਰ ਕੱਲਾ ਸੁਖਬੀਰ ਬਾਦਲ ਵਾਲੀ ਧਿਰ ਨਹੀਂ ਹੈਗੀ, ਨਵਾਂ ਅਕਾਲੀ ਦਲ ਵੀ ਲੜੂਗਾ, ਅੰਮ੍ਰਿਤਪਾਲ ਵਾਲਾ ਅਕਾਲੀ ਦਲ ਵੀ ਲੜੂਗਾ, ਮਾਨ ਦਲ ਪਹਿਲਾਂ ਹੀ ਲੜਦਾ ਹੈ ਨਾ। ਤੇ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ, ਉਹ ਲਗਾਤਾਰ ਇਹਦੇ ਤੇ ਸਰਗਰਮ ਨੇ। ਤੇ ਸੰਤ ਸਮਾਜ ਵੀ ਪਹਿਲਾਂ ਬਾਦਲ ਧਿਰਾਂ ਵਾਲੇ ਪਾਸੇ ਆਉਂਦਾ ਸੀ, ਇੱਕ ਪਤਾ ਨਹੀਂ ਕਿੱਧਰੋਂ ਆਊਗਾ। ਤੋਂ ਇਸ ਲਈ ਕਿੰਨੀਆਂ ਪੰਥਕ ਧਿਰਾਂ ਨੇ ਜਿਹੜੀਆਂ ਐਸਜੀਪੀਸੀ ਚੋਣਾਂ ਦੇ ਵਿੱਚ ਸਿੱਧੇ ਰੂਪ ਜਾਂ ਸਿੱਧੇ ਰੂਪ 'ਚ ਹਿੱਸਾ ਲੈਂਦੀਆਂ ਨੇ। ਸੋ ਰਾਜਨੀਤਿਕ ਧਿਰਾਂ ਦੇ ਮਾਮਲੇ 'ਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਜੇ ਐਸਜੀਪੀਸੀ ਚੋਣ ਲੜਨਗੀਆਂ, ਤਾਂ ਸਿੱਧਾ ਹੈ ਕਿ ਪੰਜਾਬ ਸਰਕਾਰ ਨੂੰ, ਸੱਤਾਧਾਰੀ ਧਿਰ ਨੂੰ, ਜਾਂ ਇੱਥੋਂ ਤੱਕ ਕਿ ਕਾਂਗਰਸ ਬੀਜੇਪੀ ਨੂੰ ਵੀ ਫਿਕਰ ਰਹਿੰਦਾ ਕਿ ਵੀ ਜਿਹੜੀ ਜਿੱਤ ਗਈ ਫਿਰ ਹਵਾ ਉਹਦੀ ਨਾ ਚੱਲ ਪਵੇ। ਇਸ ਲਈ ਸਹੀ ਹੈ। ਪਰ ਚੱਲਦੇ ਸੈਸ਼ਨ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਇਹ ਮੰਗ ਕਰ ਰਹੇ ਨੇ ਵੀ ਕਿ ਐਸਜੀਪੀਸੀ ਦੀਆਂ ਚੋਣਾਂ ਕਰਾਈ ਜਾਣ ਜੀ। ਸਿੱਖ ਭਾਈਚਾਰੇ ਵੱਲੋਂ, ਸਿੱਖ ਸੰਸਥਾ ਦੇ ਤੌਰ ਦੇ ਉੱਤੇ ਸਰਮੋਰ ਸੰਸਥਾ, ਬਿਲਕੁਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਸੰਵਿਧਾਨ ਅਨੁਸਾਰ ਬਣੀ ਹੋਈ ਪ੍ਰਮੁੱਖ ਸੰਸਥਾ ਹੈ, ਜਿਹਨੇ ਦੇਸ਼ ਭਰ ਦੇ ਵਿੱਚ ਗੁਰਦੁਆਰਿਆਂ ਦਾ ਕੰਟਰੋਲ ਕਰਨਾ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ ਤੇ ਹਿਮਾਚਲ ਦਾ ਤੇ ਚੰਡੀਗੜ੍ਹ ਤੱਕ ਰਹੇਗੀ। ਕਿੱਥੇ ਜੀ? ਸੋ ਹਰਿਆਣਾ ਵੱਖਰਾ ਹੋ ਗਿਆ, ਦਿੱਲੀ ਵੱਖਰਾ ਹੋ ਗਿਆ, ਹੈ ਨਾ। ਤੇ ਹੁਣ ਤਾਂ ਕੁਝ ਤਾਂ ਇਹ ਵੀ ਕਹਿਣ ਲੱਗੇ ਬਈ ਤੁਸੀਂ ਵੀ ਆਪਣੀ ਪੰਜਾਬ ਵਾਲੀ ਬਣਾ ਲਓ, ਘੱਟੋ ਘੱਟ ਚੋਣਾਂ ਦਾ ਸਮੇਂ ਸਿਰ ਕਰਾ ਲਓਗੇ। ਪਰ ਉਹ ਵੀ ਸੱਤਾਧਾਰੀ ਧਿਰ ਉਤੋਂ ਕਿਨਾਰਾ ਕਰੂਗੇ ਕਿ ਆਪਾਂ ਨਹੀਂ ਇਸ ਵਖੇੜੇ 'ਚ ਪੈਣਾ। ਤੇ ਇਹ ਸਭ ਦੇ ਦਰਮਿਆਨ ਸੁਖਜਿੰਦਰ ਰੰਧਾਵਾ, ਠੀਕ ਹੈ, ਮਤਲਬ ਕਿ ਮਾਝੇ ਦੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਸਿੱਖੀ ਦੇ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਚੱਲਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉੱਥੇ ਪੈਰ ਧਰਾ ਇਹਨਾਂ ਮੁੱਦਿਆਂ ਤੋਂ ਬਿਨਾਂ ਸੰਭਵ ਹੈ। ਸੋ ਇਸ ਲਈ ਪਰ ਚੰਗਾ ਹੁੰਦਾ ਇਹ ਮੁੱਦਾ ਆਜ਼ਾਦ ਹੈ, ਐਮਪੀ ਵਜੋਂ ਖਾਲਸਾ ਹੋਰੀ ਚੁੱਕਦੇ। ਚੰਗਾ ਹੁੰਦਾ ਇਹ ਮੁੱਦਾ ਅਕਾਲੀ ਦਲ ਵਾਲੇ ਪਾਸਿਓਂ ਬੀਬੀ ਹਰਸਿਮਰਤ ਕੌਰ ਬਾਦਲ ਚੁੱਕਦੀ। ਠੀਕ ਹੈ, ਅੰਮ੍ਰਿਤਪਾਲ ਸਿੰਘ ਹੋਰੀ ਤਾਂ ਡਿਬਰੂਗੜ੍ਹ ਜੇਲ੍ਹ 'ਚ ਨੇ, ਤੇ ਇਹ 2 ਐਮਪੀਆਂ ਨੇ ਕਿਉਂ ਨਹੀਂ ਚੁੱਕਿਆ? ਅੱਛਾ, ਜੇ ਸੁਖਜਿੰਦਰ ਰੰਧਾਵਾ ਨੇ ਚੁੱਕਤਾ ਤਾਂ ਘੱਟੋ ਘੱਟ ਆਹ 2 ਐਮਪੀ ਦਾ ਸਮਰਥਨ ਚਾਹੁੰਦੇ। ਜੇ ਕਾਂਗਰਸ ਚੁੱਕ ਰਹੀ ਸੀ ਤਾਂ ਕਾਂਗਰਸ ਦੇ ਬਾਕੀ ਤਾਂ ਆਉਂਦੇ। ਬਈ ਤੁਸੀਂ 13 ਦੇ 13 ਮੁੱਦਿਆਂ ਤੇ ਇਕੱਠੇ ਕਿਉਂ ਨਹੀਂ ਹੁੰਦੇ ਜੀ? ਸਹੀ ਹੈ। ਜਿਹੜਾ ਇਹਦੇ 'ਚ ਤਾਂ ਕੋਈ ਰਾਜਨੀਤਿਕ ਮਸਲਾ ਨਹੀਂ, ਇਹ ਤਾਂ ਪੰਜਾਬ ਦੀ ਕੌਮ ਦਾ, ਸਿੱਖੀ ਦਾ, ਸੰਸਥਾ ਦਾ ਮਸਲਾ।
ਤਾਂ ਵੀ ਮਤਲਬ ਇਸ ਲਈ ਇਹ ਵੀ ਨੁਕਤਾ ਵਾਚਣਯੋਗ ਹੈ। ਚਲੋ ਹੁਣ ਜੇ ਸੁਖਜਿੰਦਰ ਰੰਧਾਵਾ ਨੇ ਚੁੱਕਿਆ ਵੀ ਇਹ ਮੁੱਦਾ, ਤਦ ਵੀ ਇਸੇ ਤੇ ਨਜ਼ਰ ਰੱਖਣੀ ਪਊਗੀ ਕਿ ਕੀ ਇਸ ਮੁੱਦੇ ਨੂੰ ਚੁੱਕਣ ਤੋਂ ਬਾਅਦ ਲਿਖਤੀ ਜਵਾਬ ਆ ਗਿਆ, ਪਰ ਕੀ ਚੋਣ ਵਾਲੇ ਪਾਸੇ ਨੂੰ ਵਧਿਆ ਜਾਊਗਾ ਜਾਂ ਨਹੀਂ, ਜਾਂ ਜੇ ਟਾਲੇ ਵੱਟਿਆ ਜਾਊਗਾ ਜਦੋਂ ਕਿਸੇ ਧਿਰ ਵੱਲੋਂ ਹਰੀ ਝੰਡੀ ਮਿਲੂਗੀ ਜਿਹਦੇ ਨਾਲ ਬੀਜੇਪੀ ਨੇ ਜਾਣਾ ਹੋਊਗਾ, ਫਿਰ ਚੋਣਾਂ ਹੋਣਗੀਆਂ। ਹਾਂਜੀ, ਬਿਲਕੁਲ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਜਿਹਦੇ ਨਾਲ ਬੀਜੇਪੀ ਜਾਊਗੀ ਤੇ ਉਸ ਹਿਸਾਬ ਨਾਲ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਵੀ ਚੀਜ਼ਾਂ ਰੱਖੀਆਂ ਜਾਂਦੀਆਂ ਨੇ, ਮੁੱਦੇ ਰੱਖੇ ਜਾਂਦੇ ਨੇ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਮਾਝੇ ਦੇ ਜਿਹੜੇ ਕਾਂਗਰਸੀ ਨੇ, ਉਹ ਬੇਸ਼ੱਕ ਕਾਂਗਰਸ ਦਾ ਅਤੀਤ ਕੁਛ ਵੀ ਰਿਹਾ ਹੋਵੇ, ਉਹਨਾਂ ਨੂੰ ਵੋਟ ਬੈਂਕ ਦੇ ਮੱਦੇਨਜ਼ਰ ਹੀ ਸਹੀ, ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨੀ ਪੈਂਦੀ ਹੈ। ਔਰ ਇਹ ਮੇਰੇ ਖਿਆਲ ਦੇ ਨਾਲ ਇਹ ਵੱਖ-ਵੱਖ ਪਾਰਟੀਆਂ ਦੇ ਵਿੱਚ ਹੋਣਾ ਚਾਹੀਦਾ ਹੈ ਵੀ ਆਪਦੇ ਖਿੱਤੇ ਦੀ ਗੱਲ, ਆਪਦੇ ਲੋਕਾਂ ਦੀ ਗੱਲ ਪਾਰਟੀਆਂ ਦੇ ਲੀਡਰ ਚੱਕਣ। ਇਹੀ ਤਾਂ ਅਸੀਂ ਉਹਨਾਂ ਨੂੰ ਕਹਿਣੇ ਆ ਨਾ ਵੀ ਤੁਸੀਂ ਕੇਂਦਰੀ ਕੰਟਰੋਲ ਹੇਠ ਆ ਕੇ ਕੇਂਦਰੀ ਮੁੱਦੇ ਤੇ ਤਾਂ ਬੋਲੀ ਜਾਂਦੇ, ਜਿਵੇਂ ਪੰਜਾਬ ਦੀ ਬੀਜੇਪੀ ਨੂੰ ਕਹਿੰਦੇ ਹੁੰਦੇ ਸੀ, ਕਦੇ ਪੰਜਾਬ ਦੇ ਮੁੱਦੇ ਤੇ ਨਹੀਂ ਬੋਲਦੇ। ਹੁਣ ਉਹ ਪੰਜਾਬ ਦੇ ਮੁੱਦਿਆਂ ਤੇ ਆਏ ਨੇ। ਚਲੋ ਇਸੇ ਬਹਾਨੇ ਬੇਸ਼ੱਕ ਉਹ ਹੈ ਤਾਂ ਕਾਂਗਰਸ ਤੋਂ ਐਮਪੀ, ਪਰ ਫਿਰ ਵੀ 13 ਐਮਪੀਆਂ ਨੂੰ ਕੁਛ ਨਹੀਂ ਹੁੰਦਾ ਜੇ ਉਹ ਪੰਜਾਬ ਦੇ ਮੁੱਦੇ ਤੇ ਜਾਂ ਕਿਸੇ ਪੰਥਕ ਅਹਿਮ ਇਸ਼ੂ ਨੂੰ ਹੱਲ ਕਰਵਾਉਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ।